ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਵਿੱਟਰ ਨੂੰ ਈਲਨ ਮਸਕ ਖਰੀਦੂਗਾ ਕਿ ਨਹੀਂ, ਉਸ ਦੇ ਬਾਰੇ ਤਾਂ ਪਤਾ ਨਹੀਂ, ਪਰ ਹੁਣ ਹੌਲੀ-ਹੌਲੀ ਇਸ਼ਾਰਾ ਸ਼ਾਇਦ ਕਰ ਰਿਹਾ ਵੀ ਉਹਨੇ ਨਾ ਹੀ ਖਰੀਦਣਾ ਹੋਵੇ। ਈਲਨ ਮਸਕ ਕਹਿੰਦਾ ਆ ਵੀ ਮੈਂ ਜੇ ਨਹੀਂ ਵੀ ਖਰੀਦਣਾ ਹੋਵੇ ਟਵਿੱਟਰ, ਤਾਂ ਇਹ ਮੇਰਾ ਅਧਿਕਾਰ ਹੈਗਾ ਆ। ਜਦ SEC ਕੋਲ ਫਾਈਲਿੰਗ ਵਗੈਰਾ ਹੁਣ ਸਾਰਾ ਕੁਝ ਹੋ ਗਈ ਸੀ, $44 ਬਿਲੀਅਨ ਦੇ ਵਿੱਚ ਟਵਿੱਟਰ ਨੂੰ ਖਰੀਦਣ ਦੀ ਇਸ ਨੇ ਹਾਮੀ ਭਰੀ ਸੀ। ਉਧਰੋਂ ਉਹਨਾਂ ਦੇ ਬੋਰਡ ਨੇ ਹਾਮੀ ਦੇਤੀ ਸੀ 54.20 ਸੈਂਟ ਜਿਹੜੇ ਪਰ ਸ਼ੇਅਰ ਦੇ ਹਿਸਾਬ ਦੇ ਨਾਲ। ਤੇ ਪਰ ਇਹ ਜਿਹੜੀ ਡੀਲ ਹਾਲ ਦੀ ਘੜੀ ਕਿਤੇ ਸਿਰੇ ਚੜ੍ਹਦੀ ਹੋਈ ਨਹੀਂ ਨਜ਼ਰ ਆ ਰਹੀ। ਟਵਿੱਟਰ ਦੇ ਸ਼ੇਅਰ ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ ਕਾਫੀ ਜ਼ਿਆਦਾ ਥੱਲੇ ਜਿਹੜੇ ਉਹ ਜਾ ਚੁੱਕੇ ਹੈਗੇ ਨੇ। ਟਵਿੱਟਰ ਦੇ ਜਿਹੜੇ CEO ਨੇ ਜਿਹੜੇ ਟੈਸਲਾ ਦੇ CEO ਨੇ, ਉਹਨਾਂ ਨੇ ਜਿਹੜਾ ਕਿਹਾ ਆ ਵੀ ਉਹ ਆਪਣੇ ਅਧਿਕਾਰ ਖੇਤਰ ਦੇ ਵਿੱਚ ਹੀ ਨੇ, ਜੇ ਆਪਣੀ ਟਵਿੱਟਰ ਦੀ ਐਕੁਜੀਸ਼ਨ ਖਰੀਦਣ ਦੀ ਗੱਲ ਨੂੰ ਉਹ ਪੂਰੀਆਂ ਨਹੀਂ ਕਰਦੇ ਤੇ ਟਰਮੀਨੇਟ ਕਰਨਾ ਚਾਹੁੰਦੇ ਨੇ ਇਸ ਮਰਜਰ ਐਗਰੀਮੈਂਟ ਨੂੰ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਆ ਰਹੀ ਹੈਗੀ। ਸੋ ਸ਼ਾਇਦ ਲੱਗ ਰਿਹਾ ਆ ਇਦਾਂ ਦੀਆਂ ਚੀਜ਼ਾਂ ਕਹਿ ਕੇ ਵੀ ਟੈਸਲਾ ਦਾ CEO ਮਸਕ ਜਿਹੜਾ ਆ ਟਵਿੱਟਰ ਨੂੰ ਨਹੀਂ ਖਰੀਦੇਗਾ। CEO ਜਿਹੜੇ ਹੈਗੇ ਨੇ ਮਸਕ, ਉਹਨਾਂ ਨੇ ਤਾਂ 10% ਵਰਕਫੋਰਸ ਘਟਾਉਣ ਦੀ ਜਿਹੜੀ ਗੱਲ ਆਖ ਦਿੱਤੀ ਆ ਆਪਣੇ ਹੀ ਪਾਸੇ। ਉਧਰ ਖਬਰਾਂ ਟਵਿੱਟਰ ਤੋਂ ਇਹ ਆ ਰਹੀਆਂ ਸੀਗੀਆਂ, ਕਹਿੰਦੇ ਵੀ ਕਈ ਲੋਕਾਂ ਨੂੰ ਚਲੋ ਨਹੀਂ ਵੀ ਪਸੰਦ ਹੁੰਦੇ, ਕਈਆਂ ਨੂੰ ਕੋਈ ਲੋਕ ਪਸੰਦ ਕਰਦੇ ਨਹੀਂ ਕਰਦੇ। ਜਿਹੜੇ ਲੋਕ ਨਹੀਂ ਟਵਿੱਟਰ 'ਚ ਪਸੰਦ ਕਰਦੇ ਸੀ ਮਸਕ ਨੂੰ, ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਕਈਆਂ ਨੇ ਅਸਤੀਫੇ ਦੇਣੇ ਵੀ ਜਿਹੜੇ ਉਹ ਸ਼ੁਰੂ ਕਰ ਦਿੱਤੇ। ਉਧਰ ਹੁਣ ਤੁਸੀਂ ਦੇਖੋ ਵੀ ਅੱਗੇ ਬਣੂਗਾ ਕੀ। ਟਵਿੱਟਰ ਦੇ ਜਿਹੜੇ ਹੈਗੇ ਨੇ ਜਨਰਲ ਕੌਂਸਲ, ਉਹਨਾਂ ਨੇ ਜਿਹੜਾ ਉਹ ਕਿਹਾ ਹੈਗਾ ਆ ਵੀ ਚਲੋ ਹੁਣ ਉਮੀਦ ਕਰਦੇ ਆ ਵੀ ਇਹ ਅੱਗੇ ਤੋਂ ਅੱਗੇ ਗੱਲ ਜਿਹੜੀ ਉਹ ਬਣੇ, ਡੀਲ ਜਿਹੜੀ ਆ ਉਹ ਹੋਵੇ। ਪਰ ਮਸਕ ਨੇ ਇਸ ਡੀਲ ਨੂੰ ਹਾਲ ਦੀ ਘੜੀ ਕਾਫੀ ਹੋਲਡ ਦੇ ਉੱਤੇ ਪਾ ਕੇ ਰੱਖਿਆ ਆ। ਸ਼ਾਇਦ ਰੀਨੈਗੋਸ਼ੀਏਟ ਕਰਨ ਦੀ ਇਸ ਦੀ ਆਪਣੀ ਇੱਕ ਟੈਕਟਿਕ ਵੀ ਹੋਵੇ, ਕਿਉਂਕਿ $44 ਬਿਲੀਅਨ ਹੁਣ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਸਟਾਕ ਦੀ ਪ੍ਰਾਈਸ ਨੂੰ ਦੇਖਦੇ ਹੋਏ ਟਵਿੱਟਰ ਦੀ ਉਨੀ ਪ੍ਰਾਈਸ ਜਿਹੜੀ ਉਹ ਰਹਿ ਨਹੀਂ ਗਈ। ਸੋ ਮਸਕ ਸੋਚਦਾ ਹੋਊਗਾ ਵੀ ਚੱਲ $4 ਜਿਹੜੇ ਬਚ ਹੀ ਜਾਣ ਤਾਂ ਚੰਗੀ ਗੱਲ ਆ। ਸੋ ਹਾਲ ਦੀ ਘੜੀ ਇਹ ਸ਼ਸ਼ੋਪੰਚ ਹੀ ਆ, ਪਰ ਇਸ਼ਾਰੇ ਇਦਾਂ ਦੇ ਆ ਰਿਹਾ ਵੀ ਸ਼ਾਇਦ ਮਸਕ ਨਾ ਹੀ ਟਵਿੱਟਰ ਨੂੰ ਖਰੀਦੇ। ਜੀ, ਸੋ ਬਿਲਕੁਲ ਉਸਨੇ ਅੱਜ ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਦੇ ਕੋਲ ਫਾਈਲ ਕੀਤਾ ਆ ਵੀ ਮੈਂ ਬਾਰ-ਬਾਰ ਉਹਨਾਂ ਤੋਂ ਪੁੱਛ ਰਿਹਾ ਟਵਿੱਟਰ ਤੋਂ ਵੀ ਜਿਹੜੇ ਫੇਕ ਅਕਾਊਂਟ ਆ ਕਿੰਨੇ ਕੁ ਮਿਲੀਅਨਸ ਦੇ ਵਿੱਚ ਹੈਗੇ ਆ, ਉਹ ਦੱਸਿਆ ਜਾਵੇ। ਤੇ ਉਹਦੇ ਬਾਰੇ ਕਹਿੰਦੇ ਵੀ ਉਹ ਗੱਲਬਾਤ ਨਹੀਂ ਕਰ ਰਹੇ ਹੈਗੇ। ਅਕਤੂਬਰ 24 ਲਾਸਟ ਡੇਟ ਆ ਜਦੋਂ ਤੱਕ ਇਹ ਜਿਹੜੀ ਡੀਲ ਆ ਕਲੋਜ਼ ਹੋਣੀ ਆ। ਜੇ ਉਦੋਂ ਤੱਕ ਨਹੀਂ ਕਲੋਜ਼ ਹੁੰਦੀ ਤੇ ਦੋਨੋਂ ਸਾਈਡ ਵਾਕ ਅਵੇ ਕਰ ਸਕਦੇ ਹੈਗੇ ਆ। ਟਵਿੱਟਰ ਦਾ ਸਟਾਕ ਬੜਾ ਬੁਰੀ ਤਰ੍ਹਾਂ ਡਿੱਗ ਰਿਹਾ ਹੈ। ਜਿਸ ਟਾਈਮ ਦੇ ਉੱਤੇ ਇਲੋਨ ਮਸਕ ਨੇ ਇਹ ਡੀਲ ਬਣਾਈ ਸੀ, ਉਸ ਟਾਈਮ ਤੇ ਜਿਹੜਾ ਟਵਿੱਟਰ ਦਾ ਸਟਾਕ ਆ ਉਹ $54.20 ਨੂੰ ਸੀ। ਅੱਜ 4% ਸਵੇਰੇ ਸਟਾਕ ਮਾਰਕੀਟ ਦੇ ਵਿੱਚ ਟਵਿੱਟਰ ਦਾ ਸਟਾਕ ਹੋਰ ਡਿੱਗ ਗਿਆ ਤੇ $38.50 ਤੇ ਆ। ਸੋ ਆਲਰੇਡੀ $14 ਦੇ ਕਰੀਬ ਪਰ ਸਟਾਕ ਪ੍ਰਾਈਸ ਜਿਹੜੀ ਆ ਟਵਿੱਟਰ ਦੀ ਡਿੱਗ ਚੁੱਕੀ ਹੈਗੀ ਹੈ। ਜੀ ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਕਹਿੰਦੇ ਭਈ ਪੈਂਡੇਮਿਕ ਦੇ ਦੌਰਾਨ ਸ਼ਿਪਿੰਗ ਡਿਲੇ ਕਰਕੇ ਹੁਣ ਵਾਲਮਾਰਟ, ਕਾਸਕੋ ਤੇ ਟਾਰਗੇਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਨਵੈਂਟਰੀ ਹੈਗੀ ਆ, 26% ਇਨਕਰੀਜ਼ ਇਨਵੈਂਟਰੀ ਆ ਲਾਸਟ ਈਅਰ ਨਾਲੋਂ, ਜਿਹੜਾ ਕਿ $44.8 ਬਿਲੀਅਨ ਬਣਦਾ ਹੈਗਾ S&P ਕੰਜ਼ਿਊਮਰ ਇੰਡੈਕਸ ਦੇ ਮੁਤਾਬਕ। ਸੋ ਇਹ ਵੀ ਹੋ ਸਕਦਾ ਵੀ ਇਹ ਜਾਣ ਬੁੱਝ ਕੇ ਪਹਿਲਾਂ ਸ਼ੋਅ ਕਰਦੇ ਰਹੇ ਵੀ ਸਾਡੇ ਕੋਲ ਆ ਨਹੀਂ ਰਹੀ ਤੇ ਹੁਣ ਤਿੰਨੇ ਜਣੇ ਕਹਿ ਰਹੇ ਆ ਵੀ ਸਾਡੀ ਜਿਹੜੀ ਆ ਇਨਵੈਂਟਰੀ ਆ ਉਹ ਬਹੁਤ ਜ਼ਿਆਦਾ ਹੈਗੀ ਹੈ ਇਹਨਾਂ ਸਟੋਰਾਂ ਤੇ।